ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਮਾਰਚ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ, ਸੁਨਹਿਰੀ ਮਤਨ ਯੋਹੰਨਾ। ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਹੈ। ਜਵਾਬੀ ਪੜ੍ਹਾਈ ਅਮਾਲ। ਪੌਲੁਸ ਨੇ ਅਰਿਯੂਪਗਸ ਵਿੱਚ ਖੜੇ ਹੋ ਕੇ ਆਖਿਆ, ਐ ਇਥਨੇ ਵਾਲਿਓ, ਮੈਂ ਵੇਖਦਾ ਵਾਂ ਭਈ ਤੁਸੀਂ ਹਰ ਗੱਲ ਵਿੱਚ ਦੇਵਤਾਵਾਂ ਨੂੰ ਬਹੁਤ ਮੰਨਣ ਵਾਲੇ ਹੋ। ਇਸ ਲਈ ਮੈਂ ਸੈਰ ਕਰਨ ਤੇ ਤੁਹਾਡੇ ਮਾਬੂਦਾਂ ਉੱਤੇ ਗੌਰ ਕਰਨ ਦੇ ਵੇਲੇ ਇੱਕ ਅਜਿਹੀ ਕੁਰਬਾਨਗਾਹ ਵੀ ਵੇਖੀ ਜਿਹਦੇ ਉੱਤੇ ਲਿਖਿਆ ਸੀ ਭਈ ਨਾਮਾਲੂਮ ਰੱਬ ਲਈ। ਇਸ ਲਈ ਜਿਹਨੂੰ ਤੁਸੀਂ ਬਗੈਰ ਜਾਣਨ ਦੇ ਪੂਜਦੇ ਹੋ, ਮੈਂ ਤੁਹਾਨੂੰ ਉਹਦੀ ਖਬਰ ਦੇਣਾ ਵਾਂ। ਜਿਸ ਰੱਬ ਨੇ ਜੱਗ ਤੇ ਉਹਦੀਆਂ ਸਾਰੀਆਂ ਸ਼ੈਵਾਂ ਨੂੰ ਬਣਾਇਆ, ਉਹ ਅਸਮਾਨ ਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਨਾ ਕਿਸੇ ਦਾ ਮੁਹਤਾਜ ਹੋ ਕੇ ਬੰਦਿਆਂ ਦੇ ਹੱਥੋਂ ਖਿਦਮਤ ਲੈਂਦਾ ਹੈ। ਕਿਉਂ ਜੇ ਉਹ ਤੇ ਆਪ ਸਾਰਿਆਂ ਨੂੰ ਹਯਾਤੀ ਤੇ ਸਾਹ ਤੇ ਸਭ ਕੁਝ ਦਿੰਦਾ ਹੈ, ਤੇ ਉਹਨੇ ਇੱਕ ਹੀ ਅਸਲ ਨਾਲ ਬੰਦਿਆਂ ਦੀ ਹਰ ਇੱਕ ਕੌਮ ਸਾਰੀ ਧਰਤੀ ਉੱਤੇ ਰਹਿਣ ਨੂੰ ਪੈਦਾ ਕੀਤੀ ਤੇ ਉਹਦੀਆਂ ਮਿਆਦਾਂ ਤੇ ਸਕੂਨਤ ਦੀਆਂ ਹੱਦਾਂ ਮੁਕਰਰ ਕੀਤੀਆਂ, ਤਾਂ ਜੋ ਰੱਬ ਨੂੰ ਲੱਭਣ, ਸ਼ਾਇਦ ਟਟੋਲ ਕੇ ਉਹਨੂੰ ਪਾਣ। ਹਰਚੰਦ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਜਿਵੇਂ ਤੁਹਾਡੇ ਸ਼ਾਇਰਾਂ ਵਿੱਚੋਂ ਵੀ ਕੁਝ ਨੇ ਆਖਿਆ ਭਈ ਅਸੀਂ ਤੇ ਉਹਦੀ ਵੀ ਨਸਲ ਹਾਂ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਹੁਣ ਐ ਯਾਕੂਬ, ਖੁਦਾਵੰਦ ਜਿਨੇ ਤੈਨੂੰ ਪੈਦਾ ਕੀਤਾ ਤੇ ਜਿਨੇ ਐ ਇਸਰਾਏਲ ਤੈਨੂੰ ਬਣਾਇਆ, ਇੰਜ ਆਖਦਾ ਏ ਭਈ ਖੌਫ ਨਾ ਕਰ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਖੁਦਾਵੰਦ ਆਖਦਾ ਏ ਭਈ ਤੁਸੀਂ ਮੇਰੇ ਗਵਾਹ ਹੋ ਤੇ ਮੇਰੇ ਖਾਦਮ ਵੀ, ਜਿਨ੍ਹਾਂ ਨੂੰ ਮੈਂ ਬਰਗਜ਼ੀਦਾ ਕੀਤਾ, ਤਾਂ ਜੋ ਤੁਸੀਂ ਜਾਣੋ ਤੇ ਮੇਰੇ ਉੱਤੇ ਈਮਾਨ ਲਿਆਵੋ ਤੇ ਸਮਝੋ ਭਈ ਮੈਂ ਉਹੀ ਹਾਂ। ਮੈਥੋਂ ਪਹਿਲਾਂ ਕੋਈ ਰੱਬ ਨਾ ਹੋਇਆ ਤੇ ਮੇਰੇ ਬਾਅਦ ਵੀ ਨਾ ਹੋਵੇਗਾ। ਮੈਂ ਯਹੋਵਾ ਵਾਂ ਤੇ ਮੇਰੇ ਇਲਾਵਾ ਕੋਈ ਬਚਾਉਣ ਵਾਲਾ ਨਹੀਂ। ਮੈਂ ਇਹਨਾਂ ਲੋਕਾਂ ਨੂੰ ਆਪਣੇ ਲਈ ਬਣਾਇਆ ਤਾਂ ਜੋ ਉਹ ਮੇਰੀ ਵਡਿਆਈ ਕਰਨ। ਮੱਤੀ। ਤੇ ਯਿਸੂ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਜਦੋਂ ਉਹਨੇ ਜੱਥੇ ਨੂੰ ਵੇਖਿਆ ਤੇ ਉਹਨੂੰ ਲੋਕਾਂ ਉੱਤੇ ਤਰਸ ਆਇਆ, ਕਿਉਂ ਜੇ ਉਹ ਉਹਨਾਂ ਭੇਡਾਂ ਵਾਂਗਰ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ, ਖਸਤਾ ਤੇ ਪਰਗੰਦਾ ਸੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਫਸਲ ਤੇ ਬਹੁਤ ਏ ਪਰ ਮਜ਼ਦੂਰ ਥੋੜ੍ਹੇ ਨੇ। ਇਸ ਲਈ ਫਸਲ ਦੇ ਮਾਲਕ ਦੀ ਮਿੰਨਤ ਕਰੋ ਭਈ ਉਹ ਆਪਣੀ ਫਸਲ ਵੱਢਣ ਲਈ ਮਜ਼ਦੂਰ ਘੱਲ ਦੇਵੇ। ਮੱਤੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਭਈ ਉਹਨਾਂ ਨੂੰ ਕੱਢਣ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ ਭਈ ਗੈਰ ਕੌਮਾਂ ਵੱਲ ਨਾ ਜਾਣਾ ਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ, ਬਲਕਿ ਇਸਰਾਈਲ ਦੇ ਘਰਾਣੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਣਾ ਤੇ ਟੁਰਦੇ ਟੁਰਦੇ ਇਹ ਮੁਨਾਦੀ ਕਰਨਾ ਭਈ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਉਣਾ, ਕੋੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫਤ ਤੁਸੀਂ ਪਾਇਆ ਮੁਫਤ ਦੇਣਾ। ਮੱਤੀ। ਜਦ ਯਿਸੂ ਆਪਣੇ 12 ਚੇਲਿਆਂ ਨੂੰ ਹੁਕਮ ਦੇ ਹਟਿਆ ਤੇ ਇੰਜ ਹੋਇਆ ਭਈ ਉੱਥੋਂ ਟੁਰ ਗਿਆ ਤਾਂ ਜੋ ਉਹਨਾਂ ਦੇ ਸ਼ਹਿਰਾਂ ਵਿੱਚ ਤਾਲੀਮ ਦੇਵੇ ਤੇ ਮੁਨਾਦੀ ਕਰੇ। ਤੇ ਯੋਹੰਨਾ ਨੇ ਕੈਦਖਾਨੇ ਵਿੱਚ ਯਿਸੂ ਦੇ ਕੰਮਾਂ ਦਾ ਹਾਲ ਸੁਣ ਕੇ ਆਪਣੇ 2 ਚੇਲਿਆਂ ਦੇ ਰਾਹੀਂ ਉਹਦੇ ਤੋਂ ਪੁੱਛਣ ਨੂੰ ਘੱਲਿਆ ਭਈ ਆਉਣ ਵਾਲਾ ਤੂੰ ਹੀ ਏ ਜਾਂ ਅਸੀਂ ਕਿਸੇ ਦੂਜੇ ਦੀ ਰਾਹ ਤੱਕੀਏ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਜੋ ਕੁਝ ਤੁਸੀਂ ਸੁਣਦੇ ਤੇ ਵੇਖਦੇ ਹੋ, ਜਾ ਕੇ ਯੋਹੰਨਾ ਨੂੰ ਦੱਸੋ ਭਈ ਅੰਨੇ ਵੇਖਦੇ ਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਕੀਤੇ ਜਾਂਦੇ ਤੇ ਬੋਲੇ ਸੁਣਦੇ ਤੇ ਮੋਏ ਜਿੰਦੇ ਕੀਤੇ ਜਾਂਦੇ ਨੇ, ਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ, ਤੇ ਧੰਨ ਨੇ ਉਹ ਜਿਹੜਾ ਮੇਰੇ ਪਾਰੋਂ ਠੋਕਰ ਨਾ ਖਾਵੇ।
ਯੋਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਹੂਦੀਆਂ ਦੀ ਇੱਕ ਈਦ ਹੋਈ ਤੇ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੀੜ ਬੂਹੇ ਦੇ ਕੋਲ ਇੱਕ ਤਾਲਾਬ ਏ ਜਿਹੜਾ ਅਬਰਾਨੀ ਵਿੱਚ ਬੈਤੇਸਦਾ ਅਖਵਾਉਂਦਾ ਏ ਤੇ ਉਹਦੇ 5 ਬਰਾਂਡੇ ਨੇ। ਇਹਨਾਂ ਵਿੱਚ ਬਹੁਤ ਸਾਰੇ ਬਿਮਾਰ ਤੇ ਅੰਨੇ ਤੇ ਲੰਗੜੇ ਤੇ 5 ਮੁਰਦਾ ਲੋਕ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ, ਕਿਉਂ ਜੇ ਇੱਕ ਵੇਲੇ ਉੱਤੇ ਖੁਦਾਵੰਦ ਦਾ ਫਰਿਸ਼ਤਾ ਤਾਲਾਬ ਉੱਤੇ ਉਤਰ ਕੇ ਪਾਣੀ ਨੂੰ ਹਿਲਾਇਆ ਕਰਦਾ ਸੀ। ਪਾਣੀ ਹਿਲਦਿਆਂ ਹੀ ਜਿਹੜਾ ਕੋਈ ਪਹਿਲਾਂ ਉਤਰਦਾ ਸੀ ਉਹ ਸ਼ਿਫਾ ਪਾਉਂਦਾ ਸੀ, ਭਾਵੇਂ ਉਹਦੀ ਬਿਮਾਰੀ ਕੋਈ ਵੀ ਕਿਉਂ ਨਾ ਹੋਵੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਿਸੂ ਨੇ ਪਿਆ ਵੇਖ ਕੇ ਤੇ ਇਹ ਜਾਣ ਕੇ ਕਿ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ ਏ, ਉਹਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਕਿ ਜਦੋਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅੱਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਹੈ। ਯਿਸੂ ਨੇ ਉਹਨੂੰ ਆਖਿਆ, ਉੱਠ ਤੇ ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਇਹਨਾਂ ਗੱਲਾਂ ਤੋਂ ਬਾਅਦ ਉਹ ਯਿਸੂ ਨੂੰ ਹੈਕਲ ਵਿੱਚ ਮਿਲਿਆ। ਉਹਨੇ ਉਹਨੂੰ ਆਖਿਆ, ਤੂੰ ਠੀਕ ਹੋ ਗਿਆ ਏ, ਫਿਰ ਪਾਪ ਨਾ ਕਰੀਂ, ਇੰਜ ਨਾ ਹੋਵੇ ਭਈ ਤੇਰੇ ਉੱਤੇ ਇਹਦੇ ਤੋਂ ਬਹੁਤੀ ਆਫਤ ਆਵੇ। ਉਸ ਬੰਦੇ ਨੇ ਜਾ ਕੇ ਯਹੂਦੀਆਂ ਨੂੰ ਸੁਨੇਹਾ ਦਿੱਤਾ ਭਈ ਜਿਨ੍ਹੇ ਮੈਨੂੰ ਠੀਕ ਕੀਤਾ ਉਹ ਯਿਸੂ ਏ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਭਈ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਏ ਤੇ ਮੈਂ ਵੀ ਕਰਦਾ ਵਾਂ। ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਏ, ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਏ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਏ। ਮੈਂ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ, ਜਿਵੇਂ ਸੁਣਦਾ ਵਾਂ ਅਦਾਲਤ ਕਰਦਾ ਵਾਂ, ਤੇ ਮੇਰੀ ਅਦਾਲਤ ਰਾਸਤ ਏ, ਕਿਉਂ ਜੇ ਮੈਂ ਆਪਣੀ ਮਰਜ਼ੀ ਨਹੀਂ ਬਲਕਿ ਆਪਣੇ ਘੱਲਣ ਵਾਲੇ ਦੀ ਮਰਜ਼ੀ ਚਾਹੁੰਦਾ ਵਾਂ। ਯੋਹੰਨਾ। ਮੈਂ ਤੇ ਪਿਓ ਇੱਕ ਵਾਂ। ਯਹੂਦੀਆਂ ਨੇ ਉਹਨੂੰ ਸੰਸਾਰ ਕਰਨ ਲਈ ਫੇਰ ਪੱਥਰ ਚੁੱਕੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਭਈ ਮੈਂ ਤੁਹਾਨੂੰ ਪਿਓ ਵੱਲੋਂ ਬਥੇਰੇ ਚੰਗੇ ਕੰਮ ਵਿਖਾਏ ਨੇ, ਉਹਨਾਂ ਵਿੱਚੋਂ ਕਿਸ ਕੰਮ ਦੇ ਪਾਰੋਂ ਮੈਨੂੰ ਸੰਸਾਰ ਕਰਦੇ ਹੋ? ਯਹੂਦੀਆਂ ਨੇ ਉਹਨੂੰ ਜਵਾਬ ਦਿੱਤਾ, ਭਈ ਚੰਗੇ ਕੰਮਾਂ ਦੇ ਪਾਰੋਂ ਨਹੀਂ ਬਲਕਿ ਕੁਫਰ ਦੇ ਪਾਰੋਂ ਤੈਨੂੰ ਸੰਸਾਰ ਕਰਦੇ ਆਂ, ਤੇ ਇਸ ਲਈ ਭਈ ਤੂੰ ਬੰਦਾ ਹੋ ਕੇ ਆਪਣੇ ਆਪ ਨੂੰ ਰੱਬ ਬਣਾਉਣਾ ਹੈ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਜੇ ਮੈਂ ਆਪਣੇ ਪਿਓ ਦੇ ਕੰਮ ਨਹੀਂ ਕਰਦਾ ਤੇ ਮੇਰਾ ਯਕੀਨ ਨਾ ਕਰੋ, ਪਰ ਜੇ ਮੈਂ ਕਰਦਾ ਵਾਂ ਤੇ ਭਾਵੇਂ ਮੇਰਾ ਯਕੀਨ ਨਾ ਕਰੋ, ਪਰ ਉਹਨਾਂ ਕੰਮਾਂ ਦਾ ਤੇ ਯਕੀਨ ਕਰੋ, ਤਾਂ ਜੋ ਤੁਸੀਂ ਜਾਣੋ ਤੇ ਸਮਝੋ ਭਈ ਪਿਓ ਮੇਰੇ ਵਿੱਚ ਏ ਤੇ ਮੈਂ ਪਿਓ ਵਿੱਚ। ਮੱਤੀ। ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਆਖਿਆ, ਯੋਹੰਨਾ, ਅੰਗੂਰ ਦਾ ਅਸਲ ਰੁੱਖ ਮੈਂ ਵਾਂ ਤੇ ਮੇਰਾ ਪਿਓ ਬਾਗਬਾਨ ਏ। ਜਿਹੜੀ ਟਹਿਣੀ ਮੇਰੇ ਵਿੱਚ ਏ ਤੇ ਫਲ ਨਹੀਂ ਦਿੰਦੀ ਉਹ ਉਹਨੂੰ ਵੱਢ ਦਿੰਦਾ ਏ, ਤੇ ਜਿਹੜੀ ਫਲ ਦਿੰਦੀ ਏ ਉਹਨੂੰ ਛਾਂਗਦਾ ਏ ਤਾਂ ਜੋ ਬਹੁਤਾ ਫਲ ਦੇਵੇ। ਹੁਣ ਤੁਸੀਂ ਉਸ ਕਲਾਮ ਦੇ ਪਾਰੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਪਾਕ ਹੋ। ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੈਂ ਤੁਹਾਡੇ ਵਿੱਚ। ਜਿਵੇਂ ਜੇ ਟਹਿਣੀ ਅੰਗੂਰ ਦੇ ਰੁੱਖ ਵਿੱਚ ਕਾਇਮ ਨਾ ਰਵੇ ਤੇ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਕਾਇਮ ਨਾ ਰਹੋ ਤੇ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦਾ ਰੁੱਖ ਵਾਂ, ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਏ ਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਏ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਪਾਣੀ ਦਾ ਇੱਕ ਛਿੱਟਾ ਸਮੁੰਦਰ ਦੇ ਨਾਲ ਇੱਕ ਏ, ਲੋਹ ਦੀ ਇੱਕ ਕਿਰਨ ਸੂਰਜ ਨਾਲ ਇੱਕ ਏ। ਇਸੇ ਤਰ੍ਹਾਂ ਰੱਬ ਤੇ ਇਨਸਾਨ, ਪਿਓ ਤੇ ਪੁੱਤਰ ਹਸਤੀ ਵਿੱਚ ਇੱਕ ਨੇ। ਕਲਾਮ ਆਖਦਾ ਏ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਹਾਂ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਸਵਾਲ, ਇਨਸਾਨ ਕੀ ਏ? ਇਨਸਾਨ ਮੁਹੱਬਤ ਦਾ ਖਿਆਲ ਤੇ ਸੂਰਤ ਏ, ਉਹ ਬਦਨ ਨਹੀਂ ਏ। ਉਹ ਰੱਬ ਦਾ ਇੱਕ ਮੁਰੱਕਬ ਖਿਆਲ ਏ ਜਿਹਦੇ ਵਿੱਚ ਸਾਰੇ ਦਰੁਸਤ ਖਿਆਲਾਤ ਸ਼ਾਮਲ ਨੇ। ਇੰਜ ਦੀ ਅਮੂਮੀ ਇਸਤਲਾਹ ਜਿਹੜੀ ਰੱਬ ਦੀ ਸੂਰਤ ਤੇ ਸ਼ਬੀਹ ਦੀ ਅਕਾਸੀ ਕਰਦੀ ਏ, ਸਾਇੰਸ ਵਿੱਚ ਪਾਈ ਜਾਣ ਵਾਲੀ ਹਸਤੀ ਦੀ ਬਾਖਬਰ ਸ਼ਨਾਖਤ ਜਿਹਦੇ ਵਿੱਚ ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਏ,
ਤੇ ਇਸੇ ਲਈ ਉਹ ਅਬਦੀ ਏ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਏ, ਉਹ ਜਿਹਦੇ ਵਿੱਚ ਇੰਜ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ, ਉਹ ਜਿਹੜਾ ਖੁਦ ਤੋਂ ਆਪਣੀ ਕੋਈ ਹਯਾਤੀ ਜ਼ਹਾਨਤ ਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਏ, ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ ਤੇ ਅਕਾਸੀ ਕਰਦਾ ਏ ਜਿਹੜੀ ਉਹਦੇ ਬਣਾਉਣ ਵਾਲੇ ਨਾਲ ਤਾਲੁਕ ਰੱਖਦੀ ਏ। ਕਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਏ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਮਸੀਹ ਰੂਹ ਸੀ ਜਿਹਨੂੰ ਯਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ, ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਮੈਂ ਤੇ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਸੂ ਦੀ ਅਲੂਹੀਅਤ, ਉਹਦੀ ਫਿਤਰਤ ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਯਸੂ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਲਈ ਇੱਕ ਸੁਨੇਹਾ ਘੱਲਿਆ, ਜਿਹਦਾ ਮਕਸਦ ਇੱਕ ਸਵਾਲ ਤੋਂ ਕਿਤੇ ਵੱਧ ਕੇ ਇਹ ਸਾਬਤ ਕਰਨਾ ਸੀ ਭਈ ਮਸੀਹ ਆ ਚੁੱਕਿਆ ਸੀ। ਜੋ ਕੁਝ ਤੁਸੀਂ ਵੇਖਦੇ ਤੇ ਸੁਣਦੇ ਹੋ, ਜਾ ਕੇ ਯੂਹੰਨਾ ਨੂੰ ਦੱਸੋ ਭਈ ਅੰਨੇ ਵੇਖਦੇ ਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਸਾਫ਼ ਕੀਤੇ ਜਾਂਦੇ ਨੇ ਤੇ ਬੋਲੇ ਸੁਣਦੇ ਨੇ ਤੇ ਮੁਰਦੇ ਜ਼ਿੰਦਾ ਕੀਤੇ ਜਾਂਦੇ ਨੇ ਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ। ਦੂਜੇ ਲਫ਼ਜ਼ਾਂ ਵਿੱਚ ਯੂਹੰਨਾ ਨੂੰ ਦੱਸ ਦਿਓ ਭਈ ਇਲਾਹੀ ਕੁਵਤ ਦਾ ਇਜ਼ਹਾਰ ਕੀ ਏ ਤੇ ਉਹ ਫੌਰਨ ਸਮਝ ਜਾਵੇਗਾ ਭਈ ਮਸੀਹਾਈ ਕੰਮ ਵਿੱਚ ਰੱਬ ਇੱਕ ਤਾਕਤ ਏ। ਰੱਬ ਕਰੇ ਭਈ ਅੱਜ ਦੇ ਮਸੀਹੀ ਐਸ ਚਾਲ ਚੱਲਣ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ। ਇਹ ਮੁਮਕਿਨ ਏ। ਹਾਂ, ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਏ ਭਈ ਉਹ ਹਯਾਤੀ ਤੇ ਸੱਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਯਸੂ ਨੇ ਆਖਿਆ, ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜਜ਼ੇ ਹੋਣਗੇ, ਉਹ ਬਿਮਾਰਾਂ ਉੱਤੇ ਹੱਥ ਧਰਨਗੇ ਤੇ ਉਹ ਚੰਗੇ ਹੋ ਜਾਣਗੇ। ਕੌਣ ਉਹਦੇ ਉੱਤੇ ਈਮਾਨ ਲਿਆਉਂਦਾ ਏ? ਉਹ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਸੀ, ਪਰ ਉਹਨੇ ਇਹ ਨਹੀਂ ਆਖਿਆ ਭਈ ਤੁਹਾਡੇ ਵਿਚਾਲੇ ਇਹ ਮੌਜਜ਼ੇ ਹੋਣਗੇ, ਬਲਕਿ ਉਹਨਾਂ ਦੇ ਵਿਚਾਲੇ ਉਹ ਈਮਾਨ ਲਿਆਉਂਦੇ ਨੇ ਆਉਣ ਵਾਲੇ ਵੇਲੇ ਵਿੱਚ। ਇੱਥੇ ਲਫ਼ਜ਼ ਹੱਥ ਅਲਾਮਤੀ ਤੌਰ ਤੇ ਵਰਤਿਆ ਗਿਆ ਏ, ਜਿਵੇਂ ਭਈ ਮਤਨ ਵਿੱਚ ਖੁਦਾਵੰਦ ਦਾ ਸੱਜਾ ਹੱਥ ਉੱਚਾ ਹੋਇਆ ਏ। ਇਹ ਰੂਹਾਨੀ ਤਾਕਤ ਨੂੰ ਜ਼ਾਹਿਰ ਕਰਦਾ ਏ, ਨਹੀਂ ਤੇ ਸ਼ਿਫਾ ਰੂਹਾਨੀ ਨਾ ਹੋ ਸਕਦੀ। ਇੱਕ ਹੋਰ ਮੌਕੇ ਉੱਤੇ ਯਸੂ ਨੇ ਦੁਆ ਕੀਤੀ, ਸਿਰਫ 12 ਚੇਲਿਆਂ ਲਈ ਨਹੀਂ, ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਈਮਾਨ ਲਿਆਉਣਗੇ। ਆਓ ਅਸੀਂ ਇਸ ਅਕੀਦੇ ਤੋਂ ਜਾਨ ਛੁਡਾਈਏ ਭਈ ਇਨਸਾਨ ਰੱਬ ਤੋਂ ਵੱਖਰਾ ਏ ਤੇ ਬਸ ਇਲਾਹੀ ਅਸੂਲ, ਹਯਾਤੀ ਤੇ ਪਿਆਰ ਦੀ ਫਰਮਾਬਰਦਾਰੀ ਕਰੀਏ। ਇੱਥੇ ਪੂਰੀ ਅਸਲੀ ਰੂਹਾਨੀ ਤਾਕਤ ਲਈ ਰਵਾਨਗੀ ਦਾ ਵੱਡਾ ਨੁਕਤਾ ਹੁੰਦਾ ਏ। ਕਿਸੇ ਬੰਦੇ ਦਾ ਆਪ ਇਹ ਕਬੂਲ ਕਰਨਾ ਭਈ ਇਨਸਾਨ ਰੱਬ ਦੀ ਆਪਣੀ ਸ਼ਬੀਹ ਏ, ਇਨਸਾਨ ਨੂੰ ਲਾਮਹਿਦੂਦ ਖਿਆਲ ਉੱਤੇ ਹੁਕਮਰਾਨੀ ਕਰਨ ਲਈ ਆਜ਼ਾਦ ਕਰਦਾ ਏ। ਇਹ ਰਾਸਖ ਅਕੀਦਾ ਮੌਤ ਲਈ ਬੂਹਾ ਬੰਦ ਕਰਦਾ ਏ ਤੇ ਲਾਫਾਨੀਅਤ ਵੱਲ ਇਹਨੂੰ ਪੂਰਾ ਖੋਲ ਦਿੰਦਾ ਏ। ਆਖਿਰਕਾਰ ਰੂਹ ਦੀ ਸਮਝ ਤੇ ਪਛਾਣ ਜ਼ਰੂਰ ਹੋਣੀ ਚਾਹੀਦੀ ਏ ਤੇ ਅਸੀਂ ਇਲਾਹੀ ਅਸੂਲ ਦੇ ਇਦਰਾਕ ਦੇ ਰਾਹੀਂ ਹਸਤੀ ਦੇ ਭੇਤਾਂ ਨੂੰ ਸੁਲਝਾਉਣ ਵਿੱਚ ਸਾਡੇ ਵੇਲੇ ਨੂੰ ਚੰਗਾ ਫਰੋਗ ਦੇਵਾਂਗੇ। ਫਿਲਹਾਲ ਅਸੀਂ ਇਹ ਨਹੀਂ ਜਾਣਦੇ ਭਈ ਇਨਸਾਨ ਕੀ ਏ, ਪਰ ਅਸੀਂ ਯਕੀਨਨ ਫਿਰ ਇਹ ਜਾਣ ਪਾਵਾਂਗੇ ਜਦੋਂ ਇਨਸਾਨ ਰੱਬ ਦੀ ਅਕਾਸੀ ਕਰਦਾ ਏ। ਇਨਸਾਨ ਦੇ ਰਾਹੀਂ ਰੱਬ ਦਾ ਇਜ਼ਹਾਰ ਇੰਝ ਹੀ ਏ ਜਿਵੇਂ ਲੋ ਬਾਰੀ ਦੇ ਸ਼ੀਸ਼ੇ ਵਿੱਚੋਂ ਲੰਘਦੀ ਏ। ਲੋ ਤੇ ਸ਼ੀਸ਼ਾ ਕਦੀ ਇਕੱਠੇ ਨਹੀਂ ਮਿਲਦੇ, ਪਰ ਮਾਦੇ ਵਾਂਗਰ ਸ਼ੀਸ਼ਾ ਕੰਧ ਦੀ ਨਿਸਬਤ ਘੱਟ ਮੁਬਹਿਮ ਹੁੰਦਾ ਏ। ਉਹ ਫਾਨੀ ਸਿਆਣ ਜਿਹਦੇ ਵਿੱਚ ਸੱਚਾਈ ਵਾਜ਼ਿਹ ਤੌਰ ਤੇ ਸਾਹਮਣੇ ਆਉਂਦੀ ਏ, ਉਹ ਏ ਜਿਹੜੀ ਬਹੁਤੀ ਮਾਦੀਅਤ, ਬਹੁਤੀ ਗਲਤੀ ਗਵਾ ਚੁੱਕੀ ਏ, ਤਾਂ ਜੋ ਸੱਚਾਈ ਲਈ ਚੰਗੀ ਸ਼ਫਾਫੀਅਤ ਬਣ ਸਕੇ। ਫਿਰ ਇੱਕ ਬੱਦਲ ਦੇ ਬਰੀਕ ਕਤਰੇ ਦੀ ਸੂਰਤ ਪਿਘਲਣ ਵਾਂਗਰ ਇਹ ਸੂਰਜ ਨੂੰ ਹੋਰ ਨਹੀਂ ਲੁਕਾਉਂਦਾ। ਮਾਦੀ ਬਦਨ ਤੇ ਸਿਆਣ ਆਰਜ਼ੀ ਨੇ, ਪਰ ਅਸਲੀ ਇਨਸਾਨ ਰੂਹਾਨੀ ਤੇ ਅਬਦੀ ਏ। ਅਸਲੀ ਇਨਸਾਨ ਦੀ ਸ਼ਨਾਖਤ ਗਵਾਚਦੀ ਨਹੀਂ, ਬਲਕਿ ਐਸ ਵਜ਼ਾਹਤ ਨਾਲ ਲੱਭੀ ਜਾਂਦੀ ਏ ਭਈ ਕਿਉਂ ਜੇ ਹਸਤੀ ਤੇ ਪੂਰੀ ਸ਼ਨਾਖਤ ਦੀ ਸ਼ਾਵਰੀ ਲਾਮਹਦੂਦੀਅਤ ਨਾ ਬਦਲੀ ਜਾਣ ਵਾਲੀ ਸਮਝੀ ਜਾਂਦੀ ਤੇ ਕਾਇਮ ਰਹਿੰਦੀ ਏ, ਜਦ ਰੱਬ ਮੁਕੰਮਲ ਤੇ ਅਬਦੀ ਤੌਰ ਤੇ ਉਹਦਾ ਏ ਤੇ ਇਹ ਨਾਮੁਮਕਿਨ ਏ ਭਈ ਇਨਸਾਨ ਅਜਿਹਾ ਕੁਝ ਵੀ ਗਵਾ ਦੇਵੇ ਜੋ ਅਸਲੀ ਏ। ਇਹ ਖਿਆਲ ਭਈ ਸਿਆਣ ਮਾਦੇ ਵਿੱਚ ਏ
ਤੇ ਇਹ ਬੇਨਾਮ ਨਿਹਾਦ ਖੁਸ਼ੀਆਂ ਤੇ ਪੀੜ, ਮਾਦੇ ਦੀ ਪੈਦਾਇਸ਼, ਪਾਪ, ਬਿਮਾਰੀ ਤੇ ਮੌਤ ਅਸਲੀ ਨੇ, ਇੱਕ ਫਾਨੀ ਯਕੀਨ ਏ, ਤੇ ਇਹੀ ਉਹ ਅਕੀਦਾ ਏ ਜਿਹੜਾ ਗਵਾਚ ਜਾਵੇਗਾ। ਇਨਸਾਨ ਦੇ ਬਾਰੇ ਸਾਡੀ ਤਸ਼ਰੀਹ ਨੂੰ ਜਾਰੀ ਰੱਖਦਿਆਂ ਹੋਏ ਆਓ ਯਾਦ ਕਰੀਏ ਭਈ ਹਮਸਾਜ਼ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਏ, ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਏ। ਇਹ ਬਿਆਨ ਸੱਚਾਈ ਦਾ ਬਿਆਨ ਏ, ਨਾ ਕਿ ਕੋਈ ਅਫਸਾਨਾ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ, ਇੱਥੋਂ ਤਿੱਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਭਈ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੀ ਕਾਨੂੰਨਾਂ ਦੀ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਏ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ ਆਜ਼ਾਦੀ, ਹਮਾਂਗੀ ਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਏ। ਜਿੱਥੇ ਕਿਤੇ ਰੱਬ ਦਾ ਰੂਹ ਏ, ਉੱਥੇ ਆਜ਼ਾਦੀ ਏ। ਯੂਰ ਦੇ ਆਰਚ ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਏ, ਯਾਨੀ ਰੱਬ ਦੀ ਸਲਤਨਤ ਵਿੱਚ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ, ਬਲਕਿ ਹਯਾਤੀ ਦਾ ਅਸਲ ਇਜ਼ਹਾਰ ਤੇ ਸਮਝ ਰੱਖਣਾ ਏ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਏ। ਖੁਦਾਵੰਦ ਦੇ ਵਤਨ ਵਿੱਚ ਰਹਿਣਾ, ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ ਤੇ ਇਲਾਹੀ ਮੁਹੱਬਤ ਦੀ, ਰੂਹ ਦੀ ਨਾ ਭਈ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਏ। ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਏ ਭਈ ਹਯਾਤੀ ਰੱਬ ਏ। ਆਪਣੇ ਆਪ ਨਾਲ ਸਵਾਲ ਕਰੋ, ਕੀ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਏ? ਕੀ ਮੈਂ ਸੱਚਾਈ ਤੇ ਮੁਹੱਬਤ ਦੀ ਸ਼ਫਾਈਆ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ, ਤੇ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਏ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਵੋ ਭਈ ਇਹ ਰੂਹਾਨੀ ਖਿਆਲ ਪਾਕ ਰੂਹ ਤੇ ਮਸੀਹ ਹੀ ਏ, ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਏ, ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ ਤੇ ਲੋੜ ਤੋਂ ਬਹੁਤਾ ਤੇ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਉ ਰੱਖਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹੁਕੂਮਤ ਕਰਦਾ ਏ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।